ਭਾਰਤੀ ਮੂਲ ਦੇ ਬਹੁਤ ਸਾਰੇ ਜਿਹੜੇ ਲੋਕ ਆ, ਹਰ ਰੋਜ਼ ਕੋਈ ਨਾ ਕੋਈ ਸਕੈਂਡਲ ਜਿਹੜਾ ਅਮਰੀਕਾ ਦੇ ਵਿੱਚ ਨਿਕਲ ਰਿਹਾ ਹੈਗਾ। ਅੱਜ ਇੱਕ ਖਬਰ ਆਈ ਆ, ਫਾਈਨੈਂਸ਼ੀਅਲ ਐਕਸਪ੍ਰੈਸ ਰਿਪੋਰਟ ਕਰ ਰਹੀ ਆ ਵੀ ਵਾਲਮਾਰਟ ਦੇ ਵਿੱਚ H1B ਵੀਜ਼ੇ ਦਾ ਬਹੁਤ ਵੱਡਾ ਜਿਹੜਾ ਸਕੈਂਡਲ ਆ, ਉਹ ਨਿਕਲਿਆ ਆ। ਤੇ ਵਾਲਮਾਰਟ ਨੇ ਆਪਣਾ ਇੱਕ ਵਾਈਸ ਪ੍ਰੈਜ਼ੀਡੈਂਟ ਜਿਹੜਾ ਆ ਉਸ ਨੂੰ ਫਾਇਰ ਕੀਤਾ ਹੈਗਾ, ਤੇ 1200 ਦੇ ਕਰੀਬ ਜਿਹੜੇ ਕੰਟਰੈਕਟਰ ਆ, ਖਾਸ ਕਰਕੇ H1B ਵੀਜ਼ੇ ਸੀ, ਉਹਨਾਂ ਨੂੰ ਵੀ ਕੱਟ ਕਰ ਦਿੱਤਾ ਆ। ਸੋ ਚੱਕਰ ਕੀ ਸੀ ਵੀ ਇਹ ਜਿਹੜਾ ਇਹ ਵਾਈਸ ਪ੍ਰੈਜ਼ੀਡੈਂਟ ਸਾਹਿਬ ਸੀਗੇ ਵਾਲਮਾਰਟ ਦੇ, ਭਾਰਤੀ ਮੂਲ ਦੇ ਆ, ਗਲੋਬਲ ਟੈਕ ਦੇ ਵਾਈਸ ਪ੍ਰੈਜ਼ੀਡੈਂਟ ਆ। ਡੇਲੀ ਬੇਸਿਸ ਤੇ ਕਹਿੰਦੇ 30,000 ਤੋਂ ਲੈ ਕੇ $1,20,000 ਕਿਕਬੈਕਸ ਲੈਂਦੇ ਸੀ ਉਹਨਾਂ ਕੰਟਰੈਕਟਰਸ ਤੋਂ, ਜਿਹੜੇ ਫੇਵਰ ਕਰਦੇ ਸੀ H1B ਵੀਜ਼ਾ ਸਟਾਫਿੰਗ ਏਜੰਸੀਜ਼ ਨੂੰ। ਜੀ ਸੋ ਇਹ ਹਰ ਰੋਜ਼ 30,000 ਤੋਂ ਲੈ ਕੇ $1,20,000 ਬਣਾਉਂਦੇ ਸੀ। ਉਹਨਾਂ ਏਜੰਸੀਆਂ ਨੂੰ ਇਹ ਕੰਟਰੈਕਟ ਦਿੰਦੇ ਸੀ ਜਿਨ੍ਹਾਂ 'ਚ H1B ਵੀਜ਼ੇ ਵਾਲੇ ਕੰਮ ਕਰਦੇ ਹੈਗੇ ਆ। ਜੋ ਅਮਰੀਕਨ ਸਿਟੀਜ਼ਨਸ ਆ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਸੀ। ਤੇ ਹੁਣ ਉਹਦੇ ਕਰਕੇ ਵਾਈਸ ਪ੍ਰੈਜ਼ੀਡੈਂਟ ਦੀ ਵੀ ਛੁੱਟੀ ਹੋਈ ਹੈਗੀ ਆ, ਤੇ ਨਾਲ ਦੀ ਨਾਲ 1200 ਦੇ ਜਿਹੜੇ ਕੰਟਰੈਕਟਰਸ ਹੈਗੇ ਕਰੀਬ H1B ਵਰਕਰਸ ਦੇ ਉੱਤੇ, ਉਹਨਾਂ ਦੀ ਵੀ ਜਿਹੜੀ ਛੁੱਟੀ ਹੋਈ ਹੈਗੀ ਆ। ਸੋ ਇਹ ਕਾਫੀ ਵੱਡੀ ਅੱਜ ਦੀ ਜਿਹੜੀ ਮੇਨ ਖਬਰ ਹੈਗੀ ਆ। ਸੋ ਇਸ ਤੋਂ ਬਾਅਦ ਜਿਹੜੀਆਂ ਹੋਰ ਕੰਪਨੀਆਂ ਆ ਉਹਨਾਂ ਦੇ ਉੱਤੇ ਵੀ ਜਿਹੜਾ ਕਾਫੀ ਵੱਡੀ ਜਿਹੜੀ ਇਨਵੈਸਟੀਗੇਸ਼ਨ ਚੱਲੂਗੀ ਤੇ ਕਿਸ ਤਰ੍ਹਾਂ ਜਿਹੜੇ ਆ ਇਹ ਭਾਰਤੀ ਮੂਲ ਦੇ ਲੋਕ ਜਿਹੜੇ ਉਹਨਾਂ ਕੰਪਨੀਆਂ 'ਚ ਕੰਮ ਕਰਦੇ ਹੈਗੇ ਆ, ਕਿਤੇ ਇਹ ਤਾਂ ਨਹੀਂ ਕੰਮ ਚੱਲ ਰਿਹਾ ਹੈਗਾ ਵੀ ਇਹੀ ਕੁਛ ਜੋ ਵਾਲਮਾਰਟ ਦੇ ਵਿੱਚ ਵਾਪਰਿਆ ਉਹ ਉਹਨਾਂ ਨੂੰ ਹੀ ਕੰਟਰੈਕਟ ਦਿੰਦੇ ਸੀ, ਜਿਹੜੇ ਉਹਨੂੰ ਕਿਕਬੈਕ, ਜਿਹੜੇ ਉਹਨੂੰ ਪੈਸੇ ਦਿੰਦੇ ਸੀ ਅੰਡਰ ਦੀ ਟੇਬਲ ਹਰ ਰੋਜ਼ 30,000 ਤੋਂ ਲੈ ਕੇ $1,20,000। ਤੁਸੀਂ ਹਿਸਾਬ ਲਾ ਲਓ ਕਿ ਕਿੰਨੇ ਕੁ ਪੈਸੇ ਹੁਣ ਜਿਹੜੇ ਆ ਉਹ ਬਣਾਏ ਹੋਊਗੇ। ਸੋ ਹੁਣ ਇਹਦੇ ਨਾਲ ਜਿਹੜੇ H1B ਵੀਜ਼ੇ ਦੇ ਉੱਤੇ ਕੰਮ ਕਰਨ ਵਾਲੇ ਆ ਉਹ ਸਾਰੇ ਘਬਰਾਏ ਹੋਏ ਆ, ਜਦੋਂ ਉਹਨਾਂ ਨੂੰ ਕੰਮ ਤੋਂ ਛੁੱਟੀ ਕਰ ਦਿੱਤੀ ਤੇ ਉਹਨਾਂ ਨੂੰ 60 ਦਿਨਾਂ 'ਚ ਛੱਡਣਾ ਪੈਣਾ ਆ ਅਮਰੀਕਾ, ਕਿਉਂਕਿ ਅੱਜ ਕੱਲ H1B ਵੀਜ਼ੇ ਦੇ ਉੱਤੇ ਕੰਪਨੀਆਂ ਜਿਹੜੇ ਲੋਕਾਂ ਨੂੰ ਹਾਇਰ ਕਰਨ ਤੋਂ ਵੀ ਹਿਚਕਚਾਉਂਦੀਆਂ ਹੈਗੀਆਂ। ਜੀ ਬਿਲਕੁਲ, ਵੱਡੀ ਪੱਧਰ ਤੇ ਆਪਾਂ ਦੇਖਿਆ ਕਿ H1B ਵੀਜ਼ੇ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਦੀ ਬਹੁਤ ਸਾਰੀ ਟਸਲ ਜਿਹੜੀ ਆ ਉਹ ਲੱਗਦੀ ਰਹੀ। ਕੈਸ਼ ਪਟੈਲ ਹੋਣੀ ਜਿਹੜੇ ਨੇ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੋਰ ਜਿਹੜੇ ਲੋਕ ਨੇ ਉਹ ਖੁੱਲੇ ਤੌਰ ਦੇ ਉੱਤੇ, ਟਰੰਪ ਖੁਦ ਕਹਿ ਚੁੱਕੇ ਨੇ ਵੀ ਪਹਿਲਾਂ ਗੂਗਲ ਨੂੰ ਜਾਂ ਹੋਰ ਜਿਹੜੀਆਂ ਕੰਪਨੀਆਂ ਨੇ ਵੀ ਤੁਸੀਂ ਜਿਹੜਾ ਰੁਜ਼ਗਾਰ ਆ ਉਹ ਪਹਿਲਾਂ ਅਮਰੀਕੀਆਂ ਨੂੰ ਦੇਣਾ, ਫਿਰ ਤੁਸੀਂ H1B ਦੇ ਉੱਤੇ ਜਿਹੜੇ ਲੋਕ ਨੇ ਉਹਨਾਂ ਨੂੰ ਹਾਇਰ ਕਰਨਾ।